ਤੋਸ਼ਾਖਾਨਾ ਫੌਜਦਾਰੀ ਕਾਰਵਾਈ ਇਮਰਾਨ ਖਾਨ ਦੇ ਵਕੀਲ ਨੇ ਮੈਡੀਕਲ ਗਰਾਊਂਡ ਤੇ ਇਮਰਾਨ ਖਾਨ ਦੀ ਹਾਜ਼ਰੀ ਦੀ ਇਸਤਦਾ। ਐਡੀਸ਼ਨਲ ਸੈਸ਼ਨ ਜੱਜ ਜ਼ਫਰ ਇਕਬਾਲ ਨੇ ਮੈਡੀਕਲ ਗਰਾਊਂਡ ਤੇ ਗੈਰ ਹਾਜ਼ਰੀ ਦੀ ਇਸਤਦਾ ਕਬੂਲ ਕਰ ਲਿੱਤੀ। ਪੀਟੀਆਈ ਦੀ ਤਰਫੋਂ ਵਕੀਲ ਅਲੀ ਬੁਖਾਰੀ ਅਦਾਲਤ ਪੇਸ਼ ਹੋਇਆ ਤੇ ਮੌਕਫ ਇਖਤਿਆਰ ਕੀਤਾ ਗਿਆ ਕਿ ਗੋਲੀ ਦੇ ਜ਼ਖਮ ਅਜੇ ਠੀਕ ਨਹੀਂ ਹੋਏ, ਜਿਸ ਦੀ ਵਜ੍ਹਾ ਤੋਂ ਇਮਰਾਨ ਖਾਨ ਅਦਾਲਤ ਪੇਸ਼ ਨਹੀਂ ਹੋ ਸਕਦਾ। ਅਸੀਂ WhatsApp ਤੇ ਮੈਡੀਕਲ ਰਿਪੋਰਟ ਮੰਗਵਾਈ ਹੈ। ਅਦਾਲਤ ਨੇ ਪੁੱਛਿਆ ਕਿ ਵਕਾਲਤਨਾਮਾ ਜਮ੍ਹਾਂ ਕਰਵਾ ਦਿੱਤਾ ਹੈ। ਵਕੀਲ ਅਲੀ ਬੁਖਾਰੀ ਨੇ ਕਿਹਾ ਕਿ ਅਲੀ ਜ਼ਫਰ ਅੱਜ ਲਾਹੌਰ ਵਿੱਚ ਮਸਰੂਫ ਹੈ, ਅਗਲੀ ਤਾਰੀਖ ਤੱਕ ਵਕਾਲਤਨਾਮਾ ਪੇਸ਼ ਕਰ ਦਿੱਤਾ ਜਾਏਗਾ। ਇਲੈਕਸ਼ਨ ਕਮਿਸ਼ਨ ਦੇ ਵਕੀਲ ਨੇ ਇਤਰਾਜ਼ ਕੀਤਾ ਕਿ ਅਜੇ ਤੱਕ ਇਮਰਾਨ ਖਾਨ ਦੀ ਤਰਫੋਂ ਨਾ ਹੀ ਦਰਖਾਸਤ ਜਮ੍ਹਾਂ ਹੋਈ, ਨਾ ਹੀ ਵਕਾਲਤਨਾਮਾ ਪੇਸ਼ ਹੋਇਆ। ਇਮਰਾਨ ਖਾਨ ਦੀ ਜ਼ਮਾਨਤ ਇਸ ਵਕਤ ਤੱਕ ਮਨਜ਼ੂਰ ਨਹੀਂ ਹੋ ਸਕਦੀ ਜਦੋਂ ਤੱਕ ਇਹ ਖੁਦ ਪੇਸ਼ ਨਾ ਹੋਣ, ਲਿਹਾਜ਼ਾ ਇਮਰਾਨ ਖਾਨ ਦੇ ਵਾਰੰਟ ਗ੍ਰਿਫਤਾਰੀ ਜਾਰੀ ਕੀਤੇ ਜਾਵਨ। ਜੱਜ ਜ਼ਫਰ ਇਕਬਾਲ ਨੇ ਇਲੈਕਸ਼ਨ ਕਮਿਸ਼ਨ ਦੇ ਵਕੀਲ ਨੂੰ ਮੁਸੱਦਕਾ ਕਾਪੀਆਂ ਫਰਾਹਮ ਕਰਨ ਦਾ ਕਿਹਾ। ਅਦਾਲਤ ਨੇ ਇਮਰਾਨ ਖਾਨ ਦੀ ਹਾਜ਼ਰੀ ਤੋਂ ਇਸਤਸਨਾ ਦੀ ਦਰਖਾਸਤ ਮਨਜ਼ੂਰ ਕਰ ਲਿੱਤੀ। ਅਗਲੀ ਸਮਾਅਤ 31 ਜਨਵਰੀ ਨੂੰ ਹੋਏਗੀ। ਅਗਲੀ ਸਮਾਅਤ ਤੇ ਇਮਰਾਨ ਖਾਨ ਨੂੰ ਅਦਾਲਤ ਪੇਸ਼ ਹੋਣ ਦਾ ਨੋਟਿਸ ਜਾਰੀ। ਮੁਸਲਿਮ ਲੀਗ ਨਵਾਜ਼ ਨੇ ਅੱਜ ਪੰਜਾਬ ਅਸੈਂਬਲੀ ਵਿੱਚ ਹੋਣ ਵਾਲੇ ਇਜਲਾਸ ਦੀ ਤਿਆਰੀ ਮੁਕੰਮਲ ਕਰ ਲਿੱਤੀ। ਇਜਲਾਸ ਵਿੱਚ ਅੱਜ ਭਰਪੂਰ ਤਾਕਤ ਦਾ ਮੁਜ਼ਾਹਰਾ ਕੀਤਾ ਜਾਏਗਾ। ਅਸੈਂਬਲੀ ਇਜਲਾਸ ਤੋਂ ਪਹਿਲਾਂ ਰਾਣਾ ਸਨਾਉੱਲਾ ਨੇ ਸਾਦ ਰਫੀਕ ਦੀ ਸਰਬਰਾਹੀ ਵਿੱਚ ਪਾਰਲੀਮਾਨੀ ਕਮੇਟੀ ਦਾ ਇਜਲਾਸ ਵੀ ਮੁਨੱਕਿਦ ਹੋਏਗਾ। ਪੰਜਾਬ ਅਸੈਂਬਲੀ ਦੇ ਵਿੱਚ ਅੱਜ ਹੋਣ ਵਾਲੇ ਇਜਲਾਸ ਵਿੱਚ ਪੀਟੀਆਈ ਦੇ ਐਲਾਨ ਬਾਵਜੂਦ ਐਤਮਾਦ ਦਾ ਵੋਟ ਲੈਣ ਤੋਂ ਪਿੱਛੇ ਹਟ ਗਈ ਹੈ। ਅੱਜ ਦੇ ਇਜਲਾਸ ਦੇ ਏਜੰਡੇ ਵਿੱਚ ਐਤਮਾਦ ਦਾ ਵੋਟ ਲਿਸਟ ਵਿੱਚ ਸ਼ਾਮਿਲ ਨਹੀਂ। ਗਵਰਨਰ ਪੰਜਾਬ ਨੇ 11 ਜਨਵਰੀ ਨੂੰ ਐਤਮਾਦ ਦਾ ਵੋਟ ਲੈਣ ਦਾ ਕਿਹਾ ਹੋਇਆ ਹੈ। ਲਾਹੌਰ ਹਾਈ ਕੋਰਟ ਵਿੱਚ ਵੀ ਕੇਸ ਦੀ ਸਮਾਅਤ 11 ਜਨਵਰੀ ਨੂੰ ਫਿਕਸ ਹੈ। ਅਗਰ ਲਾਹੌਰ ਹਾਈ ਕੋਰਟ ਐਤਮਾਦ ਦੇ ਵੋਟ ਦਾ ਹੁਕਮ ਦੇਗੀ ਤੇ ਫਿਰ ਐਤਮਾਦ ਦਾ ਵੋਟ ਕਰਵਾਇਆ ਜਾਏਗਾ। ਸਾਰੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਦੀ ਤਰਫ ਮਰਕੂਜ਼। ਕਰਾਚੀ ਬਲਦੀਆਤੀ ਇਲੈਕਸ਼ਨ ਦੀ ਇੰਤਖਾਬੀ ਮੁਹਿੰਮ ਅਰੂਜ ਤੇ। ਕਰਾਚੀ ਵਿੱਚ 15 ਜਨਵਰੀ ਨੂੰ ਹੋਣ ਵਾਲੇ ਬਲਦੀਆਤੀ ਇੰਤਖਾਬਾਤ ਦੀ ਤਿਆਰੀਆਂ ਅੱਜ ਆਖਰੀ ਮਰਾਹਿਲ ਵਿੱਚ ਦਾਖਿਲ। ਪੀਪਲਸ ਪਾਰਟੀ ਦੀ ਤਰਫੋਂ ਸਈਦ ਗਨੀ ਦੀ ਸਰਬਰਾਹੀ ਵਿੱਚ ਇੰਤਖਾਬੀ ਰੈਲੀ ਬਿਲਾਵਲ ਹਾਊਸ ਤੋਂ ਸ਼ੁਰੂ ਹੋ ਕੇ ਸਟਾਰ ਗੇਟ ਤੱਕ ਗਈ। ਰੈਲੀ ਨਾਲ ਖਿਤਾਬ ਕਰਦਿਆਂ ਸਈਦ ਗਨੀ ਦਾ ਕਹਿਣਾ ਸੀ ਕਿ ਕਰਾਚੀ ਵਿੱਚ ਪੀਪਲਸ ਪਾਰਟੀ ਪੀਟੀਆਈ ਦਾ ਸਫਾਇਆ ਕਰ ਦੇਗੀ। ਅਗਲਾ ਮੇਅਰ ਕਰਾਚੀ ਪੀਪਲਸ ਪਾਰਟੀ ਦਾ ਹੋਏਗਾ। ਦੂਜੀ ਤਰਫ ਅਸਦ ਉਮਰ ਨੇ ਬਲਦੀਆਤੀ ਇਲੈਕਸ਼ਨ ਦੀ ਤਿਆਰੀਆਂ ਵਿੱਚ ਕਾਰਕੁਨਾਨ ਨਾਲ ਖਿਤਾਬ ਕੀਤਾ। ਅਸਦ ਉਮਰ ਦਾ ਕਹਿਣਾ ਸੀ ਕਿ 2023 ਇਮਰਾਨ ਖਾਨ ਦਾ ਸਾਲ ਹੈ। ਇਮਰਾਨ ਖਾਨ ਨੇ ਵੀ ਆਨਲਾਈਨ ਖਿਤਾਬ ਕਰਦਿਆਂ ਦੁਬਾਰਾ ਜਨਰਲ ਬਾਜਵਾ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ। ਇਮਰਾਨ ਖਾਨ ਦਾ ਕਹਿਣਾ ਸੀ ਕਿ ਮੇਰੇ ਖਿਲਾਫ ਸਾਜ਼ਿਸ਼ ਸਿਰਫ ਜਨਰਲ ਬਾਜਵਾ ਨੇ ਕੀਤੀ ਹੈ। ਮੈਂ ਜਨਰਲ ਬਾਜਵਾ ਕੋਲ ਸ਼ੌਕਤ ਤਰੀਨ ਨੂੰ ਭਿਜਵਾਇਆ ਕਿ ਸਾਜ਼ਿਸ਼ ਦੇ ਨਤੀਜੇ ਵਿੱਚ ਮੁਲਕ ਬਹਰਾਨ ਦਾ ਸ਼ਿਕਾਰ ਹੋ ਜਾਏਗਾ, ਲੇਕਿਨ ਜਨਰਲ ਬਾਜਵਾ ਨੇ ਗੱਲ ਨਾ ਮੰਨੀ ਤੇ ਅੱਜ ਦੇ ਹਾਲਾਤ ਸਭ ਦੇ ਸਾਹਮਣੇ ਨੇ। ਆਰਮੀ ਚੀਫ ਜਨਰਲ ਆਸਿਮ ਦੀ ਸਾਊਦੀ ਅਰਬ ਦੌਰੇ ਦੇ ਦੌਰਾਨ ਸਾਊਦੀ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ। ਸਾਊਦੀ ਮੀਡੀਆ ਦੇ ਮੁਤਾਬਿਕ ਵਲੀ ਅਹਿਦ ਨੇ ਸਰਮਾਈ ਕੈਂਪ ਵਿੱਚ ਜਨਰਲ ਆਸਿਮ ਮੁਨੀਰ ਦਾ ਇਸਤਕਬਾਲ ਕੀਤਾ ਤੇ ਆਰਮੀ ਚੀਫ ਬਣਨ ਦੀ ਮੁਬਾਰਕਬਾਦ ਪੇਸ਼ ਕੀਤੀ। ਮੁਲਾਕਾਤ ਵਿੱਚ ਦੋ ਤਰਫਾ ਤਾਲੁਕਾਤ ਮੁਸਤਹਕਮ ਬਣਾਉਣੇ ਤੇ ਇਤਫਾਕ ਕੀਤਾ ਗਿਆ। ਮੁਲਾਕਾਤ ਵਿੱਚ ਫੌਜੀ ਤੇ ਦਿਫਾਈ ਤਾਲੁਕਾਤ ਨੂੰ ਵੀ ਫਰੋਗ ਦੇਣ ਦਾ ਇਤਫਾਕ ਹੋਇਆ। ਜਨਰਲ ਆਸਿਮ ਮੁਨੀਰ ਨੇ ਸਾਊਦੀ ਵਜ਼ੀਰ ਦਿਫਾ ਸ਼ਹਿਜ਼ਾਦਾ ਖਾਲਿਦ ਬਿਨ ਸਲਮਾਨ ਨਾਲ ਵੀ ਮੁਲਾਕਾਤ ਕੀਤੀ। ਵਜ਼ੀਰ ਦਿਫਾ ਨੇ ਵੀ ਜਨਰਲ ਆਸਿਮ ਮੁਨੀਰ ਨੂੰ ਆਰਮੀ ਚੀਫ ਬਣਨ ਦੀ ਮੁਬਾਰਕਬਾਦ ਦਿੱਤੀ ਤੇ ਦੋ ਤਰਫਾ ਤਾਲੁਕਾਤ ਮਜ਼ੀਦ ਮਜ਼ਬੂਤ ਬਣਾਉਣ ਦੇ ਜ਼ੋਰ ਦਿੱਤਾ। ਸਾਊਦੀ ਅਰਬ ਦਾ ਦੌਰਾ ਆਰਮੀ ਚੀਫ ਦਾ ਪਹਿਲਾ ਸਰਕਾਰੀ ਦੌਰਾ ਸੀ। ਇਸ ਤੋਂ ਬਾਅਦ ਆਰਮੀ ਚੀਫ UAE ਦਾ ਵੀ ਦੌਰਾ ਕਰਨਗੇ। ਪਾਕਿਸਤਾਨ ਤੇ ਅਕਵਾਮ ਮੁਤਹਿਦਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੀ ਮੌਸਮੀ ਤਬਦੀਲੀ ਦੀ ਤਬਾਹਕਾਰੀਆਂ ਦੇ ਸਿਲਸਿਲੇ ਵਿੱਚ ਹੋਣ ਵਾਲੀ ਜਨੀਵਾ ਕਾਨਫਰੰਸ ਅੱਜ ਮੁਨੱਕਿਦ ਹੋ ਰਹੀ ਹੈ। ਕਾਨਫਰੰਸ ਵਿੱਚ ਸੈਲਾਬ ਤੋਂ ਮੁਤਾਸਰ ਹੋਣ ਵਾਲੇ ਅਫਰਾਦ ਵਾਸਤੇ ਇਮਦਾਦ ਦੀ ਅਪੀਲ ਕੀਤੀ ਜਾਏਗੀ। वज़ीर आज़म पाकिस्तान शहबाज शरीफ, वज़ीर ख़ारजा बिलावल भुट्टो ज़रदारी ते वज़ीर ख़जाना इसाक डार पाकिस्तान दा मुत्तहिद अक़वाम आलम दे सामने पेश करनगे। वज़ीर आज़म पाकिस्तान शहबाज शरीफ सैलाब मुतासरीन दी बहाली दा फ्रेमवर्क पेश करनगे, जबकि अक़वाम मुत्तहिदा दे सैक्रटरी जनरल एंटोनियो गुतरेस ने फ्रांस दे सदर मैक्रोन भी कॉन्फ्रेंस नाल खिताब करनगे। IMF ਦੀਆਂ ਮਤਲੂਬਾ ਸ਼ਰਾਇਤ ਮੰਜ਼ਰ ਆਮ ਤੇ ਆ ਗਈਆਂ। ਇੱਕ ਨਿੱਜੀ ਟੀਵੀ ਦਾ ਦਾਅਵਾ ਹੈ ਕਿ ਅਗਲੀ ਕਿਸ਼ਤ ਦੀ ਮਨਜ਼ੂਰੀ ਵਾਸਤੇ IMF ਨੇ 3 ਸ਼ਰਾਇਤ ਰੱਖ ਦਿੱਤੀਆਂ। IMF ਨੇ ਹਕੂਮਤ ਨੂੰ ਡੀਜ਼ਲ ਉਤੇ ਲਈ 50 ਰੁਪਏ ਲੀਟਰ, ਗੈਸ ਤੇ ਦਿੱਤੀ ਗਈ ਸਬਸਿਡੀ ਖਤਮ ਤੇ ਬਿਜਲੀ ਦੀ ਕੀਮਤ ਵਧਾਉਣ ਦੀ ਸਖਤ ਸ਼ਰਾਇਤ ਰੱਖ ਦਿੱਤੀਆਂ ਨੇ। ਹਕੂਮਤ ਪਹਿਲੇ ਵੀ IMF ਦੀ ਇਹਨਾਂ ਸ਼ਰਤਾਂ ਤੋਂ ਮਾਜ਼ਰਤ ਕਰ ਚੁੱਕੀ ਹੈ। ਜ਼ਰਾਏ ਦਾ ਕਹਿਣਾ ਹੈ ਕਿ ਮੌਜੂਦਾ ਮੁਆਸ਼ੀ ਸੂਰਤ-ਏ-ਹਾਲ ਵਿੱਚ ਹਕੂਮਤ ਦੇ ਕੋਲ IMF ਦੀਆਂ ਸ਼ਰਤਾਂ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ। जिनेवा विच मुनक्किद बहाली सैलाब मुतासरीन विच इंटरनेशनल इस्लामिक बैंक ने पाकिस्तान नूं सैलाब मुतासरीन दी बहाली वास्ते 4 अरब 20 करोड़ डॉलर इमदाद देने का ऐलान कर दिता। इस तो इलावा फ्रांस के सदर ने 10 मिलियन डॉलर जबकि जर्मनी ने 84 मिलियन यूरो देने का ऐलान कर दिता। जराए के मुताबिक सैलाब मुतासरीन दी बहाली वास्ते 16 अरब डॉलर मिलने का इम्कान है।
ਵਜ਼ੀਰ ਆਲਾ ਪੰਜਾਬ ਪਰਵੇਜ਼ ਇਲਾਹੀ ਦਾ ਇੱਕ ਨਿੱਜੀ ਟੀਵੀ ਨਾਲ ਗੱਲਬਾਤ ਕਰਦਿਆਂ ਕਹਿਣਾ ਸੀ ਕਿ ਪੰਜਾਬ ਵਿੱਚ ਓਪੋਜੀਸ਼ਨ ਹਕੂਮਤ ਬਣਾਉਣ ਦਾ ਸਿਰਫ ख्वाब ਹੀ ਵੇਖ ਸਕਦੀ ਹੈ। ਓਪੋਜੀਸ਼ਨ ਦੇ ਕੋਲ ਹਕੂਮਤ ਕਰਾਉਣ ਤੇ ਆਪਣੀ ਹਕੂਮਤ ਬਣਾਉਣ ਦੀ ਮਤਲੂਬਾ ਨੰਬਰ ਪੂਰੇ ਨਹੀਂ। ਮਾਜ਼ੀ ਵਿੱਚ ਮੁਖਾਲਫੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਹੁਣ ਵੀ ਇਹ ਕਿਸੇ ਨੂੰ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਰਹਿਣਗੇ। ਵਜ਼ੀਰ ਆਲਾ ਨੇ ਆਲਾ ਸਤਹ ਇਜਲਾਸ ਦੀ ਸਦਾਰਤ ਕੀਤੀ। ਇਜਲਾਸ ਵਿੱਚ ਸਪੀਕਰ ਪੰਜਾਬ ਅਸੈਂਬਲੀ ਰਾਜਾ ਬਸ਼ਾਰਤ ਤੇ ਸੀਨੀਅਰ ਰਹਿਨੁਮਾਵਾਂ ਨੇ ਸ਼ਿਰਕਤ ਕੀਤੀ। ਇਜਲਾਸ ਵਿੱਚ ਆਇੰਦਾ ਦੇ ਹਿਕਮਤ ਅਮਲੀ ਤੇ ਓਪੋਜੀਸ਼ਨ ਦੀ ਤਰਫੋਂ ਕੀਤੀ ਗਈ ਹਰ ਸਾਜ਼ਿਸ਼ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ। ਪਰਵੇਜ਼ ਇਲਾਹੀ ਦਾ ਕਹਿਣਾ ਸੀ ਕਿ ਮੁਸਲਿਮ ਲੀਗ ਨਵਾਜ਼ ਸਾਜ਼ਿਸ਼ੀ ਜਮਾਤ ਹੈ, ਪ੍ਰੋਪੇਗੈਂਡਾ ਕਰਨਾ ਇਹਨਾਂ ਦਾ ਸ਼ੇਵਾ ਹੈ। ਮੈਂ ਉਹਨਾਂ ਤੇ ਵਾਜ਼ਿਹ ਕਰਨਾ ਚਾਹੁੰਦਾ ਹਾਂ ਕਿ PTI ਤੇ ਮੁਸਲਿਮ ਲੀਗ ਕਾਫ ਦੀ ਇੱਕ ਪਾਲਿਸੀ ਹੈ। ਮੈਂ ਇਮਰਾਨ ਖਾਨ ਦੇ ਨਾਲ ਖੜਾ ਹਾਂ ਤੇ ਕਿਸੇ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿਆਂਗਾ।